ਸੋ ਰਮਨ ਭਾਜੀ, ਅੱਜ ਦੀ ਜਿਹੜੀ ਵਾਲ ਸਟਰੀਟ ਜਰਨਲ ਆ ਉਹਨਾਂ ਨੇ ਮੇਨ ਹੈਡ ਨਿਊਜ਼ ਲਾਈ ਆ ਵੀ ਅਮਰੀਕਾ ਦਾ ਜਿਹੜਾ 4 ਸਾਲਾਂ ਦਾ ਟਰੱਕਿੰਗ ਸਲੰਪ ਸੀ ਇਹ ਫਾਈਨਲੀ ਓਵਰ ਆ। ਕਹਿੰਦੇ ਵੀ ਜਿਹੜੇ ਫਰੇਟ ਰੇਟਸ ਆ ਉਹ ਹੁਣ ਉੱਪਰ ਨੂੰ ਜਾ ਰਹੇ ਆ। ਕਾਰਨ ਹੰਡਰਡਸ ਆਫ ਥਾਊਜ਼ੈਂਡਸ ਆਫ ਜਿਹੜੀ ਕੈਰੀਅਰਸ ਆ ਉਹ ਇੰਡਸਟਰੀ ਤੋਂ ਬਾਹਰ ਚਲੇ ਗਏ ਹੈਗੇ ਆ, ਨਵੇਂ ਰੈਗੂਲੇਸ਼ਨਸ ਕਰਕੇ, ਚਾਹੇ ਉਹ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਆ ਜਾਂ ਹੋਰ। ਇਹਦਾ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ ਵੀ ਕੀ ਜਿਹੜਾ ਸੱਚਮੁੱਚ ਸਹੀ ਆ। ਬਿਲਕੁਲ ਜੀ, ਜਿਹੜੀ ਇੰਡਸਟਰੀ ਹੈਗੀ ਆ ਉਹ ਆਲਮੋਸਟ ਜਿੱਦਾਂ ਆਪਾਂ ਕਹਿ ਰਹੇ ਸੀਗੇ ਕਿ ਆਲਮੋਸਟ ਪਿਛਲੇ 3-4 ਸਾਲ ਤੋਂ ਆਪਣਾ ਇੱਕੋ ਹੀ ਕੰਮ ਚੱਲ ਰਿਹਾ ਸੀਗਾ ਕਿ ਡਾਊਨਵਰਡ ਜਿਹੜਾ ਫਾਲ ਹੈਗਾ ਚੱਲ ਰਿਹਾ ਹੈਗਾ। ਪਰ ਇਸ ਵੇਲੇ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹਨੇ ਰੀਅਲੀ ਜਿਹੜਾ ਬੈਕਵਰਡ ਜਾਂ ਟਰਨ ਸ਼ੁਰੂ ਕਰ ਲਿਆ, ਆਪਣਾ ਅਪਵਰਡ ਟਰਨ ਸ਼ੁਰੂ ਕਰ ਲਿਆ। ਸੋ ਇਹ ਬਿਲਕੁਲ ਸਹੀ ਗੱਲ ਹੈਗੀ ਆ। ਕਾਫੀ ਟਰੱਕਿੰਗ ਕੰਪਨੀਆਂ ਨਾਲ ਗੱਲ ਵੀ ਹੋਈ ਹੈਗੀ ਆ ਔਰ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਜਿਹੜੇ ਰੇਟਸ ਹੈਗੇ ਆ ਉਹ ਬੈਟਰ ਹੋਏ ਹੈਗੇ ਆ। ਜਿਹੜੀ ਵਰਕਿੰਗ ਜਿਹੜੇ ਲੋਡਸ ਹੈਗੇ ਆ ਉਹ ਵੀ ਬੈਟਰ ਹੋਏ ਹੈਗੇ ਆ। ਸੋ ਇਹ ਜਿਹੜੀ ਓਵਰਆਲ ਸਿਚੁਏਸ਼ਨ ਬਣੀ ਹੈਗੀ ਆ ਇਹਦੇ ਨਾਲ ਕਾਫੀ ਜਿਹੜਾ ਚੇਂਜਸ ਜਿਹੜੀਆਂ ਆ ਰਹੀਆਂ ਹੈਗੀਆਂ ਔਰ ਚੇਂਜਸ ਆਉਣ ਕਰਕੇ ਜਿਹੜੀ ਚੀਜ਼ ਹੋਈ ਆ। ਸੋ ਡੈਫੀਨੇਟਲੀ ਪੋਜ਼ਿਟਿਵ ਵੱਲ ਨੂੰ ਜਾ ਰਿਹਾ ਹੈਗਾ ਕੰਮ। ਸਪॉट ਰੇਟਸ ਵਗੈਰਾ ਕਾਫੀ ਹਾਈ ਚੱਲ ਰਹੇ ਆ ਰਮਨ ਜੀ। ਬਿਲਕੁਲ, ਸਪॉट ਰੇਟਸ ਦਾ ਕਾਫੀ ਫਰਕ ਪਿਆ ਹੈਗਾ ਰਾਜਕਰਨ। ਜਿਹੜੇ ਰੀਫਰ ਦੇ ਸਪॉट ਰੇਟ ਹੈਗੇ, ਕਿਉਂਕਿ ਰੀਫਰ ਦਾ ਇਹ ਆਪਣਾ ਕੈਲੀਫੋਰਨੀਆ ਤੋਂ ਖਾਸ ਕਰਕੇ ਜਿਹੜਾ ਆ ਇਹ ਬਿਲਕੁਲ ਹਾਈ ਸੀਜ਼ਨ ਹੈਗਾ ਇਸ ਵੇਲੇ। ਇਹ ਹੁੰਦਾ ਆ, ਨਾਰਮਲੀ ਹੁੰਦਾ ਆ। ਸੋ ਕੁਛ ਜਿਹੜੀ ਆ ਹੁਣ ਹੀਟ ਹੋ ਰਹੀ ਆ ਉਹਦੇ ਨਾਲ ਜਿਹੜਾ ਫਰੂਟ ਆ ਪੱਕ ਰਿਹਾ ਜਲਦੀ। ਸੋ ਇਹਦੇ ਨਾਲ ਜਿਹੜੇ ਰੇਟਸ ਹੈਗੇ ਆ ਉਹ ਡੈਫੀਨੇਟਲੀ ਯੂਜ਼ਲੀ ਅਪ ਹੁੰਦੇ ਆ ਸੀਜ਼ਨ ਦੇ ਵਿੱਚ। ਪਰ ਆਪਾਂ ਪਿਛਲੇ 2-3 ਸਾਲ 4 ਸਾਲ ਹੀ ਹੋ ਚੱਲੇ ਆਲਮੋਸਟ ਦੇਖਦਿਆਂ ਨੂੰ ਕਿ ਜਿਹੜੇ ਰੇਟਸ ਹੈਗੇ ਆ ਉਹ ਏਡੇ ਅਪ ਨਹੀਂ ਸੀਗੇ। ਪਰ ਹੁਣ ਡੈਫੀਨੇਟਲੀ ਜਿਹੜਾ ਆ ਉਹ ਫਰਕ ਪਿਆ ਹੈਗਾ। ਔਰ ਸਪॉट्स ਰੇਟ ਦੇ ਉੱਤੇ ਜਿਹੜਾ ਫਰਕ ਹੈਗਾ ਰਾਜਕਰਨ, ਜਦੋਂ ਜਿਹੜੀ ਇੱਕ ਆਪਣੀ ਸੁਪਰੀਮ ਕੋਰਟ ਦੀ ਜਿਹੜੀ ਆਈ ਆ ਜਿਹੜਾ 9-0 ਦਾ ਫੈਸਲਾ ਆਇਆ ਸੀਗਾ, ਉਹਦੇ ਕਰਕੇ ਵੀ ਜਿਹੜੇ ਕਾਫੀ ਜਿਹੜੇ ਬੈਡ ਕੈਰੀਅਰਸ ਹੈਗੇ ਆ ਉਹ ਇਹਦੇ ਵਿੱਚੋਂ ਨਿਕਲੇ ਆ ਤੇ ਉਹਦੇ ਕਰਕੇ ਜਿਹੜਾ ਆ ਕੈਪੈਸਿਟੀ ਜਿਹੜੀ ਆ ਉਹ ਘਟੀ ਹੈਗੀ ਆ। ਡੈਫੀਨੇਟਲੀ ਡਰਾਈਵਰ ਸ਼ਾਰਟੇਜ ਆ ਰਹੀ ਆ, ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਡਰਾਈਵਰ ਲੱਭ ਰਹੀਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਮਸਲਾ ਹੈਗਾ ਇਸ ਵੇਲੇ ਜਿਹੜੀ ਕੈਪੈਸਿਟੀ ਘੱਟ ਹੋਈ ਆ ਉਹਦੇ ਨਾਲ ਡੈਫੀਨੇਟਲੀ ਪੋਜ਼ਿਟਿਵ ਵੱਲ ਵਧਿਆ ਹੈਗਾ ਕੰਮ। ਮੈਂ ਕੁਝ ਜਿਹੜੇ ਟਰੱਕਰਸ ਆ ਉਹਨਾਂ ਨਾਲ ਗੱਲ ਕਰ ਰਹੇ ਸੀ, ਕਹਿੰਦੇ ਵੀ ਹੁਣ ਜੇ ਤੁਹਾਨੂੰ ਅੰਗਰੇਜ਼ੀ ਆਉਂਦੀ ਆ, ਗ੍ਰੀਨ ਕਾਰਡ ਵਾਲੇ ਆ, ਤਾਂ ਹੁਣ ਮੌਕਾ ਆ ਪੈਸੇ ਜਿਹੜੇ ਉਹ ਜਿਹੜੇ ਉਹ ਬਣਾਉਣ ਦਾ। ਮੈਨੂੰ ਲੱਗਦਾ ਫਲੋਰੀਡਾ ਦੇ ਲੋਡ ਹੀ 5 ਫਿਗਰਸ ਦੇ ਵਿੱਚ ਪਹੁੰਚ ਗਏ ਆ। ਹਾਂਜੀ, ਫਲੋਰੀਡਾ ਤੇ ਈਸਟ ਕੋਸਟ ਨੂੰ ਜਿਹੜੇ ਲੋਡਸ ਹੈਗੇ ਆ ਡੈਫੀਨੇਟਲੀ ਕਾਫੀ ਗੁੱਡ ਪ੍ਰਾਈਸ ਹੈਗੀ ਆ। ਅਜੇ ਫਿਊਲ ਦਾ ਵੀ ਕਾਫੀ ਖਰਚਾ ਹੈਗਾ, ਫਿਊਲ ਦੀਆਂ ਪ੍ਰਾਈਸਿਸ ਵੀ ਕਾਫੀ ਅਪ ਹੈਗੀਆਂ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਮੇਰੀ ਖਾਸ ਕਾਫੀ ਜਣੇ ਨਾਲ ਗੱਲ ਹੋਈ ਸੀਗੀ ਕਿ ਜਿਹਦੇ ਵਿੱਚ ਕਾਫੀ ਜਣੇ ਕਹਿ ਰਹੇ ਕਿ ਇਹ ਚੰਗਾ ਸਮਾਂ ਹੈਗਾ ਟਰੱਕਿੰਗ ਦੇ ਵਿੱਚ ਆਉਣ ਲਈ। ਯੈਸ, ਇਹ ਚੰਗਾ ਸਮਾਂ ਹੈਗਾ ਟਰੱਕਿੰਗ ਦੇ ਵਿੱਚ ਆਉਣ ਲਈ। ਪਰ ਹੁਣ ਇਸ ਸਮੇਂ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਇਹ ਨਹੀਂ ਦੇਖਣਾ ਵੀ ਲੋਡ ਦੇ ਪੈਸੇ ਵਧੀਆ ਆ ਤੇ ਟਰੱਕਾਂ ਦੀ ਪ੍ਰਾਈਸ ਕਿੰਨੀ ਵੀ ਆ ਉਹ ਪੇ ਕਰ ਦਿਓ, ਕੋਈ ਚੱਕਰ ਨਹੀਂਗਾ, ਕਿਉਂਕਿ ਲੋਡ ਦੇ ਜਿਹੜੇ ਪੈਸੇ ਆ ਉਹ ਬਹੁਤ ਵਧੀਆ। ਪਰ ਹੁਣ ਰਾਜਕਰਨ ਸਾਰਿਆਂ ਨਾਲੋਂ ਵੱਡਾ ਜਿਹੜਾ ਮਸਲਾ ਹੈਗਾ ਉਹ ਆ ਗਿਆ ਹੈਗਾ ਇਮੀਗ੍ਰੇਸ਼ਨ ਦਾ, ਕਿ ਤੁਹਾਡਾ ਸਟੇਟਸ ਕੀ ਹੈਗਾ। ਕਿਉਂਕਿ ਸਟੇਟਸ ਦੇ ਨਾਲ ਹੀ ਸਾਰਾ ਕੁਝ ਬੰਨਿਆ ਹੋਇਆ ਹੈਗਾ। ਸਟੇਟਸ ਦੇ ਨਾਲ ਹੀ ਤੁਹਾਡੀ ਕੰਪਨੀ ਦੀ ਜਿਹੜੀ ਆ ਰੈਪੂਟੇਸ਼ਨ ਬਣੀ ਆ। ਉਹਦੇ ਨਾਲ ਨਾਲ ਇੱਕ ਤਾਂ ਸਟੇਟਸ ਹੈਗਾ ਆ, ਨਾਨ ਡੋਮਿਸਾਈਲ ਦਾ ਜਿਹੜਾ ਸਟੇਟਸ ਹੈਗਾ ਉਹਦੇ ਲਈ ਸਾਰਿਆਂ ਨੂੰ ਜ਼ਿਆਦਾ ਪ੍ਰੋਬਲਮੈਟਿਕ ਹੈਗਾ, ਕਿਉਂਕਿ ਨਾ ਤਾਂ ਉਹਨੂੰ ਬ੍ਰੋਕਰ ਲੋਡ ਦੇ ਕੇ ਰਾਜੀ ਹੈਗਾ, ਨਾ ਉਹਨੂੰ ਜਿਹੜਾ ਵੇਅਰ ਹਾਊਸ ਹੈ ਉਹ ਲੋਡ ਕਰਕੇ ਰਾਜੀ ਹੈਗਾ। ਸੋ ਬਹੁਤ ਜ਼ਿਆਦੀਆਂ ਪ੍ਰੋਬਲਮ ਜਿਹੜੀਆਂ ਨਾਨ ਡੋਮਿਸਾਈਲ ਵਾਸਤੇ ਹੈਗੀਆਂ। ਮਾਰਕੀਟ ਚੰਗੀ ਹੈਗੀ ਆ, ਪਰ ਇਹ ਸੋਚ ਕੇ ਵੀ ਮਾਰਕੀਟ ਚੰਗੀ ਹੈਗੀ ਆ ਤਾਂ ਆਪਾਂ ਹੁਣ ਮਾਰਕੀਟ ਦੇ ਵਿੱਚ ਆ ਜਾਈਏ ਤੇ ਇਹ ਸਾਰਾ ਕੁਝ ਠੀਕ ਹੋ ਜਾਊਗਾ, ਆਈ ਡੋਂਟ ਥਿੰਕ ਸੋ। ਹੁਣ ਇਹ ਸਾਰਿਆਂ ਨਾਲੋਂ ਵੱਡੀ ਜਿਹੜੀ ਸਿਚੁਏਸ਼ਨ ਆ ਉਹ ਹੈਗੀ ਆ ਪਹਿਲਾਂ ਇਮੀਗ੍ਰੇਸ਼ਨ ਸਟੇਟਸ ਦੀ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜ਼ਰੂਰੀ ਨਹੀਂਗਾ ਰਾਜਕਰਨ ਕਿ ਕਿਸੇ ਕੋਲ ਗ੍ਰੀਨ ਕਾਰਡ ਆ ਜਾਂ ਸਿਟੀਜ਼ਨ ਆ ਉਹ ਕਾਮਯਾਬ ਹੋ ਸਕਦਾ ਟਰੱਕਿੰਗ ਦੇ ਵਿੱਚ। ਹੁਣ ਟਰੱਕਿੰਗ ਦੇ ਵਿੱਚ ਸੈਕੰਡ ਹਰਡਲ ਜਿਹੜੀ ਆ ਗਈ ਆ ਉਹ ਆ ਕੰਪਲਾਇੰਸ ਦੀ, ਕਿ ਜੇ ਤੁਹਾਡੀ ਕੰਪਨੀ ਕੰਪਲਾਇੰਸ ਨਹੀਂ ਹੈਗੀ, ਜੇ ਤੁਹਾਡੀ ਕੰਪਨੀ ਦੇ ਵਿੱਚ ਸਾਰਾ ਕੁਝ ਤੁਸੀਂ ਠੀਕ ਨਹੀਂ ਕਰ ਰਹੇ ਹੈਗੇ, ਤਾਂ ਵੀ ਡਜ਼ਨਟ ਮੈਟਰ ਤੁਸੀਂ ਸਿਟੀਜ਼ਨ ਆ, ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤਾਂ ਵੀ ਤੁਹਾਨੂੰ ਜਿਹੜਾ ਕੰਮ ਮਿਲਣਾ ਬੰਦ ਹੋ ਜਾਂਦਾ। ਸੋ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈ, ਬਹੁਤ ਵੱਡੀ ਸਿਚੁਏਸ਼ਨ ਆ ਇਸ ਵੇਲੇ, ਜਿਹੜੀ ਕਿ ਐਕਚੁਅਲੀ ਮੈਂ ਇਹ ਨਹੀਂ ਕਹੂੰਗਾ ਕਿ ਕੋਈ ਸਿਚੁਏਸ਼ਨ ਆ,
ਸਪੋਜ਼ ਟੂ ਬੀ ਲਾਈਕ ਦੈਟ। ਇਹ ਸ਼ੁਰੂ ਤੋਂ ਇਦਾਂ ਹੋਣਾ ਚਾਹੀਦਾ ਸੀਗਾ। ਕੰਪਲਾਇੰਟ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਰਿਵਾਰਡ ਮਿਲਣਾ ਚਾਹੀਦਾ ਕਿਉਂਕਿ ਉਹ ਕੰਪਲਾਇੰਟ ਰਹਿੰਦੇ ਆ, ਉਹ ਕੰਮ ਸਹੀ ਕਰਦੇ ਆ। ਸੋ ਉਹਨਾਂ ਨੂੰ ਜਿਹੜਾ ਰਿਵਾਰਡ ਹੈ ਉਹ ਡੈਫੀਨੇਟਲੀ ਮਿਲਣਾ ਚਾਹੀਦਾ। ਪਰ ਜਿਹੜਾ ਹੁਣ ਹੈਗਾ, ਹੁਣ ਮਸਲਾ ਆ ਗਿਆ ਕਿ ਡਾਈ ਔਰ ਸਰਵਾਈਵ ਦਾ। ਜਿਹੜੀਆਂ ਕੰਪਨੀਆਂ ਇਸ ਵੇਲੇ ਨਾਨ ਕੰਪਲਾਇੰਟ ਹੈਗੀਆਂ ਕਿਸੇ ਵੀ ਏਰੀਏ ਦੇ ਵਿੱਚ, ਉਹ ਖਾਸ ਕਰਕੇ ਜਿਹੜੀ ਹੈ ਕੰਪਲਾਇੰਸ ਆ, ਉਹ ਤੁਹਾਡੀ ਜਿਹੜੀ ਆ ELD ਦੀ ਆ, ਤੁਹਾਡੀ ਕੰਪਲਾਇੰਸ ਡਰਾਈਵਰ ਹਾਇਰਿੰਗ ਦੀ ਆ, ਤੁਹਾਡੀ ਕੰਪਲਾਇੰਸ ਜਿਹੜੀ ਆ ਉਹ ਡਰੱਗ ਐਂਡ ਅਲਕੋਹਲ ਟੈਸਟਿੰਗ ਦੀ ਆ। ਇਹ ਸਾਰੇ ਏਰੀਆਜ਼ ਜਿਹੜੇ ਆ ਇਹ ਬਹੁਤ ਹੀ ਕਲੋਜ਼ਲੀ ਵਾਚ ਹੋ ਰਹੇ ਆ।